ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 19 ਸਤੰਬਰ 2014 4 ਅਸੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ। ਕੀ ਹੈ ਇਹਦਾ ਕੋਈ ਅਹਿਮ ਮੁੱਦਾ? ਦੇਖੋ, ਅੱਜ ਵੀ ਦੋ ਇਸ਼ੂ ਨੇ। ਇੱਕ ਤਾਂ ਜਿਸ ਦਾ ਜ਼ਿਕਰ ਅਸੀਂ ਕੱਲ੍ਹ ਵੀ ਕੀਤਾ ਹੈ ਜੀ, ਕਿਉਂਕਿ ਕੱਲ੍ਹ ਜਦੋਂ ਅਸੀਂ ਪ੍ਰੋਗਰਾਮ ਕੀਤਾ ਸੀ ਉਦੋਂ ਵੋਟਾਂ ਪੈ ਚੁੱਕੀਆਂ ਸੀ ਸਕਾਟਲੈਂਡ 'ਚ ਰੈਫਰੈਂਡਮ ਦੇ ਮੁੱਦੇ ਤੇ, ਲੇਕਿਨ ਅਜੇ ਨਤੀਜੇ ਆਉਣੇ ਸ਼ੁਰੂ ਨਹੀਂ ਸੀ ਹੋਏ। ਜੀ, ਰਾਤ ਵੀ ਕਾਫੀ ਦੇਰ ਤੱਕ ਮੈਂ ਜਾਗਦਾ ਰਿਹਾ, ਅਰਲੀ ਮਾਰਨਿੰਗ ਤੱਕ, ਜਦੋਂ ਕਿ ਕੰਪਲੀਟ ਨਤੀਜੇ ਆਏ। ਜੀ, ਤੇ ਨਤੀਜੇ ਹੁਣ ਸਾਹਮਣੇ ਨੇ। ਲਗਭਗ 4 ਮਿਲੀਅਨ ਦੇ ਤੋਂ ਜ਼ਿਆਦਾ ਜਿਹੜੇ ਸਕਾਟਲੈਂਡ ਵਾਸੀ ਨੇ ਉਹਨਾਂ ਨੇ ਭਾਰੀ ਜਿਹੜਾ ਉਹ ਮਤਦਾਨ ਕੀਤਾ। ਜੀ, 95-96% ਦੇ ਕਰੀਬ ਪੋਲਿੰਗ ਸੀ ਔਰ ਉਹਦੇ 'ਚ ਦੋ ਹੀ ਜਿਹੜੇ ਬੜੇ ਸਪਸ਼ਟ ਸਵਾਲ ਸੀ ਜਿਹੜੇ ਵੋਟਰਸ ਦੇ ਸਾਹਮਣੇ ਸੀ ਕਿ ਕੀ ਉਹ ਆਜ਼ਾਦ ਦੇਸ਼ ਸਕਾਟਲੈਂਡ ਚਾਹੁੰਦੇ ਨੇ ਜਾਂ ਇੰਗਲੈਂਡ ਦੇ ਨਾਲ ਰਹਿਣਾ ਚਾਹੁੰਦੇ ਨੇ, ਜਿਹਨੂੰ ਉਹਨਾਂ ਨੇ ਨਾਂ ਵੀ ਯਸ ਔਰ ਨੋ ਦਾ ਦਿੱਤਾ। ਜੀ, ਸੋ 55.3% ਲੋਕਾਂ ਨੇ ਸਕਾਟਲੈਂਡ, ਇੰਡੀਪੈਂਡੈਂਟ ਸਕਾਟਲੈਂਡ ਨੂੰ ਨੋ ਕਿਹਾ ਔਰ 44.7% ਲੋਕਾਂ ਨੇ ਜਿਹੜਾ ਹੈ ਉਹ ਯਸ ਕਿਹਾ। ਸੋ ਜ਼ਾਹਰ ਹੈ ਵੀ ਹਾਲ ਦੀ ਘੜੀ ਇੰਗਲੈਂਡ ਦੀ ਯੂਨੀਅਨ, ਕਿਉਂਕਿ ਉਹਦਾ ਨਾਮ ਵੀ ਯੂਨਾਈਟਿਡ ਕਿੰਗਡਮ ਹੈ, ਤੇ ਇਸ ਯੂਨਾਈਟਿਡ ਕਿੰਗਡਮ ਦੇ ਵਿੱਚ 4 ਜਿਹੜੇ ਨੇ ਉਹ ਪ੍ਰੋਵਿੰਸ ਨੇ ਜਾਂ 4 ਖਿੱਤੇ ਨੇ। ਉਹਨਾਂ ਦੇ ਵਿੱਚ ਇੰਗਲੈਂਡ ਹੈ, ਸਕਾਟਲੈਂਡ ਹੈ, ਵੇਲਜ਼ ਹੈ ਔਰ ਨਾਰਦਰਨ ਆਇਰਲੈਂਡ ਹੈ। ਜੀ, ਸੋ ਇਸ ਗੱਲ ਦਾ ਖਦਸ਼ਾ ਸੀ ਕਿ ਜੇ ਸਕਾਟਲੈਂਡ ਆਜ਼ਾਦੀ ਦੇ ਰਸਤੇ ਤੇ ਤੁਰ ਪਿਆ ਔਰ ਆਜ਼ਾਦ ਹੋ ਜਾਂਦਾ ਹੈ, ਫਿਰ ਜ਼ਾਹਰ ਹੈ ਕਿ ਵੇਲਜ਼ ਔਰ ਨਾਰਦਰਨ ਆਇਰਲੈਂਡ ਵੀ ਉਹਦੇ ਤੋਂ ਬਾਅਦ ਨੈਕਸਟ ਹੋਣੇ ਸੀ। ਸੋ ਇੰਨੀ ਕੁ ਤਸੱਲੀ ਹੈ ਇੰਗਲੈਂਡ ਦੀਆਂ ਮੇਨ ਸਟ੍ਰੀਮ ਪਾਰਟੀਆਂ ਨੂੰ, ਤਿੰਨੋਂ ਹੀ ਲਿਬਰਲ, ਡੈਮੋਕ੍ਰੈਟ, ਲੇਬਰ ਔਰ ਕੰਜ਼ਰਵੇਟਿਵ ਨੂੰ, ਕਿ ਉਹਨਾਂ ਦਾ ਅਖੀਰਲੇ ਹਫਤੇ 'ਚ ਜਾ ਕੇ ਉੱਥੇ ਲਾਇਆ ਜ਼ੋਰ ਸੀ, ਉਹਨੇ ਆਪਣਾ ਅਸਰ ਦਿਖਾਇਆ। ਕਿਉਂਕਿ ਲੇਬਰ ਪਾਰਟੀ ਦਾ ਤਾਂ ਬਹੁਤ ਸਾਰਾ ਜਿਹੜਾ ਦਾਰਮਦਾਰ ਹੀ ਸਕਾਟਲੈਂਡ ਦੇ ਉੱਤੇ ਹੈ, ਉਹਦੀ ਜ਼ਿਆਦਾ ਮੈਂਬਰਸ਼ਿਪ ਜਾਂ ਉਹਨਾਂ ਦੇ ਜ਼ਿਆਦਾ ਮੈਂਬਰ ਪਾਰਲੀਮੈਂਟ ਉੱਥੋਂ ਆਉਂਦੇ ਨੇ। ਸੋ ਉਹਨਾਂ ਨੇ ਗੋਰਡਨ ਬਰਾਊਨ, ਜਿਹੜਾ ਕਿ ਬੜਾ ਪੋਪੂਲਰ ਪ੍ਰਾਈਮ ਮਿਨਿਸਟਰ ਵੀ ਰਿਹਾ ਔਰ ਸਕਾਟ ਹੈ, ਉਹਨੂੰ ਵੀ 12th ਆਵਰ ਭੇਜਿਆ। ਔਰ ਅਖੀਰਲੇ ਦਿਨਾਂ 'ਚ ਜਿਸ ਕਿਸਮ ਦੇ ਇਕਰਾਰ ਡੇਵਿਡ ਕੈਮਰੋਨ ਨੇ ਕੀਤੇ ਉਹਨਾਂ ਦੇ ਨਾਲ, ਫਰੀਡਮ, ਟੈਕਸੇਸ਼ਨ ਦੇ ਵਿੱਚ, ਹੈਲਥ ਸੈਕਟਰ ਦੇ ਵਿੱਚ, ਮੋਰ ਆਟੋਨਮੀ ਮੈਨੀ ਫੀਲਡਸ, ਉਹਨਾਂ ਨੇ ਔਰ ਇਹਨਾਂ ਦੇ ਕੰਸਿਸਟੈਂਟ ਕੈਂਪੇਨ ਨੇ ਜਿਹੜਾ ਹੈ, ਅਸੀਂ ਸਮਝਦੇ ਹਾਂ ਵੀ ਬੇਸ਼ੱਕ ਓਪੀਨੀਅਨ ਪੋਲਸ ਅਖੀਰ ਤੱਕ ਨੈਕ ਟੂ ਨੈਕ ਫਾਈਟ ਦੱਸਦੇ ਆ 1 ਜਾਂ 2% ਵੋਟਾਂ ਦੇ ਨਾਲ ਹੀ ਫਰਕ ਤੇ ਪਹੁੰਚ ਗਈਆਂ ਸੀ ਜੀ, ਲੇਕਿਨ 10% ਦਾ ਫਰਕ ਜਿਹੜਾ ਹੈ ਉਹ ਕੁਆਇਟ ਫਰਕ ਹੈ। ਔਰ ਇਹਦਾ ਮਤਲਬ ਹੈ ਕਿ ਕਨਵਿੰਸਿੰਗ ਮੈਜੋਰਿਟੀ ਦੇ ਨਾਲ ਮੈਜੋਰਿਟੀ ਸਕਾਟਿਸ਼ ਜਿਹੜੇ ਨੇ ਉਹਨਾਂ ਨੇ 307 ਸਾਲ ਬਾਅਦ ਫਿਰ ਇਹੀ ਫੈਸਲਾ ਲਿਆ ਕਿ ਉਹ ਜਿਹੜਾ ਇੰਗਲੈਂਡ ਦੇ ਨਾਲ ਰਹਿਣਾ ਚਾਹੁੰਦੇ ਨੇ। ਹੁਣ ਇਸ ਦੇ ਇੰਪੈਕਟ ਕੀ ਹੋਣਗੇ, ਪਹਿਲਾਂ ਉਹਨਾਂ ਦੇ ਕੰਟੈਕਸਟ ਹੀ ਦੇਖੀਏ ਵੀ ਇਸ ਜਿੱਤ ਤੋਂ ਬਾਅਦ ਡੇਵਿਡ ਕੈਮਰੋਨ, ਜਿਹਦਾ ਆਪਣਾ ਜੌਬ ਵੀ ਐਟ ਸਟੇਕ ਸੀ, ਕਿਉਂਕਿ ਜ਼ਾਹਰ ਹੈ ਕਿ ਜੇ ਇਹ ਯੈਸ ਵੋਟ ਹੁੰਦੀ ਸਕਾਟਲੈਂਡ ਦੀ ਆਜ਼ਾਦੀ ਦੇ ਹੱਕ 'ਚ, ਤਾਂ ਪਹਿਲਾ ਸਿਰ ਜਿਹੜਾ ਰੋਲ ਹੋਣਾ ਸੀ ਉਹ ਡੇਵਿਡ ਕੈਮਰੋਨ ਦਾ ਹੋਣਾ ਸੀ। ਜੀ, ਔਰ ਡੇਵਿਡ ਕੈਮਰੋਨ ਨੇ ਇਸ ਦੇ ਬਾਰੇ ਜਿਹੜਾ ਕਮੈਂਟ ਕੀਤਾ ਉਸ 'ਚ ਉਹਨੇ ਕਿਹਾ ਕਿ ਲਾਈਕ ਮਿਲੀਅਨਸ ਆਫ ਅਦਰ ਪੀਪਲ ਆਈ ਐਮ ਡਿਲਾਈਟਡ। ਐਜ਼ ਆਈ ਸੈਡ ਡਿਊਰਿੰਗ ਦ ਕੈਂਪੇਨ, ਇਟ ਵੁੱਡ ਹੈਵ ਬ੍ਰੋਕਨ ਮਾਈ ਹਾਰਟ ਟੂ ਸੀ ਆਵਰ ਯੂਨਾਈਟਿਡ ਕਿੰਗਡਮ ਕਮ ਟੂ ਐਨ ਐਂਡ। ਉਹਨੇ ਕਿਹਾ ਕਿ ਜੀ ਮੈਂ ਮਿਲੀਅਨ ਲੋਕਾਂ ਵਾਂਗ, ਹੋਰ ਮਿਲੀਅਨਸ ਕਰੋੜਾਂ ਲੋਕਾਂ ਵਾਂਗ ਮੈਂ ਵੀ ਬਹੁਤ ਖੁਸ਼ ਹਾਂ, ਜਿਵੇਂ ਕਿ ਮੈਂ ਮੁਹਿੰਮ ਦੇ ਦੌਰਾਨ ਕਿਹਾ ਸੀ ਕਿ ਜੇ ਯੂਨਾਈਟਿਡ ਕਿੰਗਡਮ ਦਾ ਖਾਤਮਾ ਹੋ ਜਾਂਦਾ ਹੈ ਤਾਂ ਫਿਰ ਮੇਰਾ ਦਿਲ ਬੜੀ ਬੁਰੀ ਤਰ੍ਹਾਂ ਟੁੱਟਣਾ ਸੀ। ਔਰ ਪਰ ਉਹਦੇ ਨਾਲ ਹੀ ਉਹਨੇ ਇੱਕ ਗੱਲ ਕਹੀ ਜਿਹੜੀ ਕਿ ਮੈਂ ਪੰਜਾਬ ਦੇ ਜਾਂ ਸਿੱਖ ਕੰਟੈਕਸਟ ਵੀ ਅੱਗੋਂ ਦੱਸਾਂਗਾ ਕਿ ਕਿਵੇਂ ਕਈ ਚੀਜ਼ਾਂ ਰੈਲੇਵੈਂਟ ਹੁੰਦੀਆਂ, ਭਾਵੇਂ ਸਟਰਗਲ ਕੋਈ ਕਰਦਾ ਹੈ ਜੀ, ਤੇ ਉਸ ਦਾ ਫਰੂਟ ਕੋਈ ਹੋਰ ਵੀ ਖਾਂਦਾ ਹੈ। ਉਹਨੇ ਜਿਹੜੀ ਕੈਮਰੋਨ ਨੇ ਗੱਲ ਕਹੀ, ਜਸਟ ਐਜ਼ ਦ ਪੀਪਲ ਆਫ ਸਕਾਟਲੈਂਡ will have more powers over their affairs, so it follows that the people of England, Wales and Northern Ireland must have a bigger say over theirs. ਹੁਣ ਇੱਕ ਬੜੀ ਇੰਪੋਰਟੈਂਟ ਗੱਲ ਹੈ
ਹੁਣ ਜਦੋਂ ਅਕਾਲੀ ਦਲ ਨੇ, ਸਿੱਖ ਕੌਮ ਨੇ ਅਨੰਦਪੁਰ ਸਾਹਿਬ ਦਾ ਮਤਾ ਆਧਾਰ ਬਣਾ ਕੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਤੇ ਸਾਰੇ ਭਾਰਤ ਭਰ ਦੇ ਵਿੱਚ ਉਹਨਾਂ ਨੂੰ ਵੱਖਵਾਦੀ, ਸੈਪਰੇਟਿਸਟ, ਔਰ ਰਾਜੀਵ ਗਾਂਧੀ ਨੇ ਤਾਂ ਬਾਅਦ ਚ ਇਲੈਕਸ਼ਨ ਇਹਦੇ ਸਿਰ ਤੇ ਜਿੱਤੀ, ਇੰਦਰਾ ਗਾਂਧੀ ਨੇ ਵੀ ਇਹੀ ਪ੍ਰੋਪੇਗੈਂਡਾ ਕੀਤਾ ਜੀ। ਪਰ ਹੁਣ ਅਨੰਦਪੁਰ ਦਾ ਮਤਾ ਕੀ ਸੀ? ਉਹ ਇਹੀ ਸੀ ਕਿ ਭਾਈ ਰਾਜਾਂ ਨੂੰ ਵੱਧ ਅਧਿਕਾਰ, ਕਿ ਵੀ ਜਿਹੜਾ ਸੈਂਟਰ ਗਵਰਨਮੈਂਟ ਹੈ ਉਹ 3-4 ਮਹਿਕਮੇ, ਡਿਫੈਂਸ ਹੈ, ਫੋਰਨ ਅਫੇਅਰਸ ਹੈ, ਕਰੰਸੀ ਹੈ, ਇਹ ਆਪਣੇ ਕੋਲ ਰੱਖੇ ਔਰ ਬਾਕੀ ਜਿਹੜੇ ਨੇ ਸਾਰੀਆਂ ਹੀ ਸਟੇਟਾਂ ਨੂੰ ਆਜ਼ਾਦ ਜਿਹੜਾ ਆਪਣੇ ਫੈਸਲੇ ਲੈਣ ਦਾ ਹੱਕ ਹੋਏ। ਹੁਣ ਇਹੀ ਮੰਗ ਬਾਕੀ ਥਾਵਾਂ ਤੇ ਵੀ ਹੋਣ ਲੱਗੀ। ਹੁਣ ਜੇ ਤੁਸੀਂ ਇੰਗਲੈਂਡ 'ਚ ਦੇਖੋ, ਔਰ ਇਸ ਸਕਾਟਿਸ਼ ਫਰੀडम ਸਟਰਗਲ ਦਾ ਫਾਇਦਾ ਇਹ ਹੋਇਆ ਕਿ ਜਿਹੜਾ ਫੈਡਰਲ ਗਵਰਨਮੈਂਟ ਸੀ ਇੰਗਲੈਂਡ ਦੀ, ਉਹਦੇ ਕੋਲ ਇੰਨੀਆਂ ਕੁ ਪਾਵਰ ਸੀ ਕਿ ਵੀ ਸੂਬਿਆਂ ਦੇ ਤਾਂ ਕੋਈ ਹੱਕ ਹੀ ਨਹੀਂ ਸੀ। ਬਹੁਤ ਸਾਰੀ ਟੈਕਸੇਸ਼ਨ ਹੈ, ਈਵਨ ਹੈਲਥ ਮੈਟਰਸ ਡਿਸੀਜਨ ਫੈਡਰਲ ਕਰਦਾ ਸੀ। ਸਕਾਟਲੈਂਡ ਦੇ ਲੋਕਾਂ ਨੂੰ ਖੁਸ਼ ਰੱਖਣ ਦੇ ਲਈ ਜਾਂ ਇਸ ਰੈਫਰੈਂਡਮ ਦੇ ਵਿੱਚ ਉਹ ਆਜ਼ਾਦ ਸਕਾਟਲੈਂਡ ਨਾਲ ਨਾ ਜਾਣ, ਉਹਨਾਂ ਨੇ ਐਕਸਟਰਾ ਮਾਈਲ ਜਾ ਕੇ ਪ੍ਰੋਮਿਸ ਕੀਤੇ ਕਿ ਅਸੀਂ ਆਹ ਵੀ ਫਰੀडम ਦੇਵਾਂਗੇ, ਆਹ ਵੀ ਫਰੀडम ਦੇਵਾਂਗੇ, ਆਹ ਵੀ ਫਰੀडम ਦੇਵਾਂਗੇ। ਔਰ ਹੁਣ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਡੇਵਿਡ ਕੈਮਰਨ ਕਹਿਣ ਤੇ ਮਜਬੂਰ ਹੈ ਕਿ ਵੀ ਜੋ ਅਸੀਂ ਸਕਾਟਸ ਨਾਲ ਪ੍ਰੋਮਿਸ ਕੀਤਾ ਹੈ, ਉਹਨੇ ਕਿਹਾ ਵੀ ਪਹਿਲਾਂ ਤਾਂ ਇਹ ਡਿਲੀਵਰ ਕਰੋ। ਪਰ ਉਹਨੇ ਕਿਹਾ ਵੀ ਹੁਣ ਇਹ ਜਿਹੜੇ 3 ਦੂਸਰੇ ਨੇ, ਵੇਲਜ਼, ਨਾਰਦਰਨ ਆਇਰਲੈਂਡ ਔਰ ਇੰਗਲੈਂਡ, ਇਹਨਾਂ ਨੂੰ ਵੀ ਸਾਨੂੰ ਜਿਹੜਾ ਉਹ ਡੀਸੈਂਟਰਲਾਈਜ਼ ਪਾਵਰ ਕਰਨੀ ਪਏਗੀ। ਸੋ ਮੈਂ ਸਮਝਦਾ ਵੀ ਆਲਰੇਡੀ, ਹਾਲਾਂਕਿ ਕੁਝ ਹਲਕਿਆਂ ਦੇ ਵਿੱਚ, ਸਿੱਖ ਹਲਕਿਆਂ 'ਚ ਵੀ ਉਦਾਸੀ ਹੋਈ ਕਿ ਜੀ ਡਿਫੀਟ ਹੋ ਗਏ, ਜਾਂ ਮੈਂ ਕਿਹਾ ਨਹੀਂ, ਇਹ ਰਾਦਰ ਵਿਕਟਰੀ ਬੜੀ ਯੂਨੀਕ ਵਿਕਟਰੀ ਹੈ। ਪਹਿਲੀ ਗੱਲ ਤਾਂ 307 ਸਾਲ ਬਾਅਦ ਲੋਕਾਂ ਨੇ ਖਲੋ ਕੇ, 45% ਲੋਕਾਂ ਨੇ ਖਲੋ ਕੇ ਕਿਹਾ ਵੀ ਅਸੀਂ ਸਕਾਟ ਹੈ, ਅਸੀਂ ਬ੍ਰਿਟਿਸ਼ ਨਹੀਂ ਹੈ। ਸੋ ਇਹ ਜਿਹੜੀਆਂ ਮੂਵਮੈਂਟਸ ਪਿਛਲੇ ਸੈਂਚਰੀਜ਼ ਦੇ ਵਿੱਚ ਦਬਦਬਾ ਵੀ ਦਿੱਤੀਆਂ ਸੀ, ਇਹ ਉਹਨਾਂ ਨੂੰ ਦੁਬਾਰਾ ਖੜਾ ਕਰਦੀ ਹੈ ਕਿ ਜੇ 307 ਸਾਲ ਬਾਅਦ ਯੂਨੀਅਨ ਚੈਲੰਜ ਹੋ ਸਕਦੀ ਹੈ ਤਾਂ ਫਿਰ ਕਦੇ ਵੀ ਚੈਲੰਜ ਹੋ ਸਕਦੀ ਹੈ। ਦੂਸਰਾ, ਇੰਗਲੈਂਡ ਨੇ ਇੱਕ ਸਿਵਲਾਈਜ਼ ਸੁਸਾਇਟੀ ਦੀ ਤਰ੍ਹਾਂ ਜਿਵੇਂ ਬਿਹੇਵ ਕੀਤਾ, ਉਹਨਾਂ ਨੂੰ ਹੱਕ ਦਿੱਤਾ ਕਿ ਵੀ ਤੁਸੀਂ ਡਿਸਾਈਡ ਕਰ ਲਓ ਵੀ ਤੁਸੀਂ ਨਾਲ ਰਹਿਣਾ ਹੈ ਕਿ ਨਹੀਂ ਰਹਿਣਾ ਜੀ। ਇਹਨੇ ਵੀ ਇੱਕ ਪ੍ਰੈਸੀਡੈਂਟ ਸੈੱਟ ਕਰ ਦਿੱਤਾ। ਹਾਲਾਂਕਿ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ, ਸਪੇਨ ਨੂੰ ਬੜੀ ਤਕਲੀਫ ਹੈ, ਇੰਡੀਆ ਨੂੰ ਬੜੀ ਤਕਲੀਫ ਸੀ, ਉਹ ਸੁਸ਼ਮਾ ਸਵਰਾਜ ਦੀ ਗੋਡ ਫੋਰਬਿਡ ਤੇ ਰੱਬ ਨਾ ਕਰੇ ਬਣ ਜਾਏ। ਪਰ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਸਕਾਟਲੈਂਡ ਦਾ ਰੈਫਰੈਂਡਮ ਕੋਟ ਹੋਏਗਾ ਐਜ਼ ਐਨ ਐਗਜ਼ਾਮਪਲ, ਜਦੋਂ ਵੀ ਕੋਈ ਕਹੇਗਾ ਕਿ ਜੀ ਉਹਨਾਂ ਨੇ ਵੀ ਕੀਤਾ ਸੀ, ਸਾਨੂੰ ਵੀ UN ਚਾਰਟਰ ਦੇ ਥੱਲੇ ਜਿਹੜਾ ਇਹ ਕਰਨ ਦਾ ਹੱਕ ਦਿੱਤਾ ਜਾਏ। ਤੀਸਰੀ ਗੱਲ, ਬਹੁਤੇ ਸਮਝਦੇ ਨੇ ਵੀ ਗੱਲ ਮੁੱਕ ਗਈ। ਜੇ ਤੁਸੀਂ ਡੇਵਿਡ ਕੈਮਰਨ ਦੀ ਵੀ ਸਟੇਟਮੈਂਟ ਦੇਖਦੇ ਹੋ, ਉਹਨੇ ਵੀ ਕਿਹਾ ਕਿ ਥੈਂਕ ਗॉड ਐਟ ਲੀਸਟ ਦਿਸ ਇਜ਼ ਸੈਟਲਡ ਫॉर ਏ ਜਨਰੇਸ਼ਨ, ਕਿ ਵੀ ਇਹ ਇਸ਼ੂ ਹੁਣ ਇੱਕ ਜਨਰੇਸ਼ਨ ਲਈ ਸੈਟਲ ਹੋ। ਜਨਰੇਸ਼ਨ 20 ਸਾਲ ਦੀ ਹੁੰਦੀ ਹੈ। ਹੁਣ ਜ਼ਾਹਰ ਹੈ, ਅਸੀਂ ਕਿਊਬੈਕ ਦੇ ਵਿੱਚ ਦੇਖਿਆ, ਕੈਨੇਡਾ 'ਚ, ਕਿ ਕਿਵੇਂ 20-25 ਸਾਲ ਬਾਅਦ ਦੁਬਾਰਾ ਹੋਇਆ, ਭਾਵੇਂ ਦੂਜੀ ਵਾਰੀ ਫਿਰ ਲੋਕਾਂ ਨੇ ਕੈਨੇਡਾ ਦੇ ਨਾਲ ਹੀ ਰਹਿਣ ਦਾ ਫੈਸਲਾ ਕੀਤਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਰੈਫਰੈਂਡਮ ਹੋ ਹੀ ਨਹੀਂ ਸਕਦਾ। ਸੋ ਜੇ ਪਹਿਲੇ ਹੱਲੇ ਦੇ ਵਿੱਚ 45% ਲੋਕ ਇੰਨੇ ਦਬਾਅ ਦੇ ਬਾਵਜੂਦ, ਇੰਨੇ ਪ੍ਰੋਮਿਸਿਸ ਦੇ ਬਾਵਜੂਦ ਵੀ ਜਿਹੜੇ ਨੇ ਸਕਾਟਲੈਂਡ ਦੇ ਹੱਕ 'ਚ ਆਏ ਨੇ, ਤੇ ਜੇ ਪ੍ਰੋਮਿਸ ਡਿਲੀਵਰ ਨਾ ਹੋਏ ਜੀ, ਤੇ ਫਿਰ ਜਾਂ ਲੋਕਾਂ ਨੂੰ ਫਿਰ ਇੱਕ ਨਵੀਂ ਜਨਰੇਸ਼ਨ ਆਈ, ਉਹਨਾਂ ਦੇ ਵਿੱਚ ਫਿਰ ਆਜ਼ਾਦੀ ਦਾ ਵਲਵਲਾ ਆਇਆ, ਤੇ ਉਹ ਜਿਹੜੇ ਨੇ ਫਿਰ ਖਲੋਣਗੇ। ਔਰ ਇਸ ਗੱਲ ਦਾ ਪ੍ਰਗਟਾਵਾ ਜਿਹੜਾ ਫਸਟ ਮਿਨਿਸਟਰ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦਾ ਹੈ, ਔਰ ਜਿਹਨੇ, ਦੇਖੋ ਇਹਨਾਂ ਮੁਲਕਾਂ ਦੇ ਕਈ ਕਿੰਨੇ ਚੰਗੇ ਸਟੈਂਡਰਡ ਨੇ। ਜੇ ਆਜ਼ਾਦੀ ਦੇ ਹੱਕ 'ਚ ਹੋ ਜਾਂਦਾ ਰੈਫਰੈਂਡਮ, ਤੇ ਡੇਵਿਡ ਕੈਮਰਨ ਨੇ ਅਸਤੀਫਾ ਦੇ ਦੇਣਾ ਸੀ। ਹੁਣ ਸਕਾਟਿਸ਼ ਲੋਕਾਂ ਦੀ ਆਜ਼ਾਦੀ ਦੀ ਮੁਹਿੰਮ ਮਿਸਟਰ ਐਲੈਕਸ ਸੈਲਮਨ ਨੇ ਚਲਾਈ, ਜਿਹੜਾ ਫਸਟ ਮਿਨਿਸਟਰ ਸਕਾਟਿਸ਼ ਪਾਰਟੀ ਦਾ। ਹੁਣ ਉਹਨੇ ਅਸਤੀਫਾ ਦੇ ਦਿੱਤੇ ਕਿ ਵੀ ਗੱਲ, ਪਰ ਉਹਨੇ ਜਿਹੜੀ ਗੱਲ ਕਹੀ ਹੈ ਉਹ ਮੈਂ ਸਮਝਦਾ ਵੀ ਸਾਡੇ ਭੈਣ ਭਰਾ ਜਿਹੜੇ ਬੇਦਿਲ ਹੋ ਜਾਂਦੇ ਨੇ ਕਿਸੇ ਨਿੱਕੀ ਜਿਹੀ ਗੱਲ ਤੋਂ, 20-25-30 ਸਾਲ ਦੀ ਸਟਰਗਲ 'ਚ ਹੀ ਜਿਹੜਾ ਉਹ ਦਿਲ ਹਾਰ ਕੇ ਬੈਠੇ ਨੇ, ਉਹਨਾਂ ਦੇ ਲਈ ਬੜੀ ਇੰਪੋਰਟੈਂਟ ਸਟੇਟਮੈਂਟ ਹੈ। ਉਹਦੇ 'ਚ ਉਹਨੇ ਕਿਹਾ, ਲੈਟਸ not dwell on the distance we have fallen short. Let us dwell on the distance we have traveled. This dream will never die. ਹੁਣ ਇਹ ਬਹੁਤ ਮੈਨੂੰ ਇਹ ਇੰਨਾ ਕੀਲਿਆ ਇਹ ਸਟੇਟਮੈਂਟ ਨੇ, let's not dwell on the distance we have fallen short. ਆਓ ਉਸ ਡਿਸਟੈਂਸ ਦੀ, ਉਸ ਫਰਕ ਦੀ ਗੱਲ ਨਾ ਕਰੀਏ ਜਿਹੜਾ ਅਸੀਂ ਪੂਰਾ ਨਹੀਂ ਕਰ ਸਕੇ, ਕਿ ਅਸੀਂ ਆਜ਼ਾਦੀ ਤੱਕ ਨਹੀਂ ਗਏ, 5% ਵੋਟਾਂ ਹੋਰ ਮਿਲਦੀਆਂ
ਜੀ ਤੇ 50% ਹੋ ਜਾਣਾ ਸੀ, 6 ਮਿਲਦੀਆਂ ਆਜ਼ਾਦੀ ਦੇ ਹੱਕ 'ਚ ਹੋਣਾ ਸੀ। ਉਹ ਕਹਿੰਦਾ ਵੀ ਇਸ ਗੱਲ ਦੀ ਆਪਣੀ ਚਰਚਾ ਨਾ ਕਰੀਏ ਜਾਂ ਇਹਦੇ ਤੇ ਵਕਤ ਨਾ ਜ਼ਾਇਆ ਕਰੀਏ ਕਿ ਅਸੀਂ ਕਿੰਨਾ ਡਿਸਟੈਂਸ ਕਵਰ ਨਹੀਂ ਕਰ ਸਕੇ। ਲੈਟਸ ਡਵੈਲ ਔਨ ਦਾ ਡਿਸਟੈਂਸ ਵੀ ਹੈਵ ਟਰੈਵਲਡ। ਆਓ ਉਸ ਸਫ਼ਰ ਨੂੰ ਸੈਲੀਬ੍ਰੇਟ ਕਰੀਏ ਜਿਹੜਾ ਕਿ ਅਸੀਂ ਤੈਅ ਕੀਤਾ ਹੈ ਕਿ ਜਿੱਥੇ ਤੱਕ ਅਸੀਂ ਆਏ। ਔਰ ਫਿਰ ਉਹਨਾਂ ਦਾ ਇਹ ਕਹਿਣਾ, ਦਿਸ ਡ੍ਰੀਮ ਵਿਲ ਨੈਵਰ ਡਾਈ, ਜੀ ਕਿ ਇਹ ਜਿਹੜਾ ਸਾਡਾ ਆਜ਼ਾਦੀ ਦਾ ਸੁਪਨਾ ਹੈ ਕਦੇ ਇਹ ਕਦੇ ਨਹੀਂ ਮਰੇਗਾ, ਕਿ ਆਲਰੇਡੀ ਅਸੀਂ ਇੱਕ ਡਿਸਟੈਂਸ ਕਵਰ ਕਰ ਲਿਆ ਐਂਡ ਦਿਸ ਡ੍ਰੀਮ ਵਿਲ ਨੈਵਰ ਡਾਈ। ਸੋ ਅਸੀਂ ਸਮਝਦੇ ਹਾਂ ਕਿ ਇਸ ਸਾਰੇ ਰੈਫਰੈਂਡਮ ਨੇ ਸਾਡੀ ਸਟਰਗਲ ਨੂੰ ਵੀ ਬੜਾ ਜ਼ਬਰਦਸਤ ਫਿਊਚਰ ਦੇ ਲਈ ਬੂਸਟ ਦਿੱਤਾ ਹੈ। ਔਰ ਆਲਰੇਡੀ ਜਿਵੇਂ ਦਲ ਖਾਲਸਾ ਜਥੇਬੰਦੀ ਨੇ ਇਸ ਦੇ ਹੱਕ 'ਚ ਸਟੇਟਮੈਂਟ ਦਿੱਤੀ, ਜਦੋਂ ਅਸੀਂ ਇਸ ਪ੍ਰੋਗਰਾਮ 'ਚ ਆਪਣੇ ਵੀਰਾਂ ਭੈਣਾਂ ਨੂੰ ਕਿਹਾ, ਬੇਨਤੀ ਕੀਤੀ ਕਿ ਉਹਨਾਂ ਨੂੰ ਲਿਖਣ, ਜਿਹੜੀ ਹੈ ਸਪੋਰਟ ਲੈਟਰ ਲਿਖਣ, ਸਪੋਰਟ ਈਮੇਲਸ ਲਿਖਣ। ਦਰਜਨਾਂ ਫੋਨ ਕਾਲਸ ਮੈਨੂੰ ਆਈਆਂ ਜਿਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ ਲਿਖਿਆ ਜੀ। ਔਰ ਅੱਜ ਵੀ ਜਦੋਂ ਇਹਦਾ ਨਤੀਜਾ ਕੱਲ ਆ ਗਿਆ ਸੀ ਜਾਂ ਅੱਜ ਅਰਲੀ ਮਾਰਨਿੰਗ ਆਇਆ, ਬਹੁਤ ਸਾਰਿਆਂ ਨੇ ਕਿਹਾ ਜੀ ਅਸੀਂ ਵੀ ਆਰ ਰਾਈਟਿੰਗ them ਅਗੇਨ ਟੂ ਸ਼ੋ ਕਿ ਨੋ ਮੈਟਰ ਭਾਵੇਂ ਤੁਸੀਂ ਲੂਜ਼ ਕੀਤਾ ਬਟ ਵੀ ਸਟੈਂਡ ਵਿਦ ਯੂ ਔਰ ਸਟੈਂਡ ਬਾਈ ਯੂ, ਔਰ ਅਸੀਂ ਫਿਊਚਰ 'ਚ ਵੀ ਜਿਹੜਾ ਤੁਹਾਡੇ ਨਾਲ ਇਹ ਟੁਗੇਦਰਨੈਸ ਰੱਖਾਂਗੇ। ਜੀ ਸੋ ਅਸੀਂ ਸਮਝਦੇ ਹਾਂ ਵੀ ਡੈਮੋਕ੍ਰੇਸੀ ਜਾਂ ਜਨਮਤ ਜਾਂ ਲੋਕਮਤ ਇਹੀ ਹੁੰਦਾ ਹੈ। ਔਰ ਜਿਸ ਸਪਿਰਿਟ ਦੇ ਨਾਲ ਈਵਨ ਸਕਾਟਿਸ਼ ਲੋਕਾਂ ਨੇ, ਉਹਨਾਂ ਦੇ ਫਸਟ ਮਿਨਿਸਟਰ ਨੇ ਇਸ ਵਰਡਿਕਟ ਨੂੰ ਐਕਸੈਪਟ ਕੀਤਾ, ਉਹਨੇ ਕਿਹਾ ਜੀ ਇਹ ਲੋਕਾਂ ਦਾ ਫੈਸਲਾ ਔਰ ਅਸੀਂ ਬਿਲਕੁਲ ਹੁਣ ਅਸੀਂ ਇਕਮੁੱਠ ਹੋ ਕੇ ਇਸ ਮੁਲਕ ਦੇ ਲਈ ਕੰਮ ਕਰੀਏ। ਜੀ ਬਟ ਸੁਪਨਾ ਕਦੇ ਮਰਦਾ ਨਹੀਂ ਔਰ ਸਾਡਾ ਆਜ਼ਾਦੀ ਦਾ ਸੁਪਨਾ ਮਰਿਆ ਨਹੀਂ ਹੈ। ਜੀ ਸੋ ਉਹਨੇ ਵੀ ਆਪਣੀ ਜਨਰੇਸ਼ਨ ਦੇ ਵਿੱਚ, ਜੋ ਨਾ ਕਿ ਇਸ ਬੰਦੇ ਨੇ 20 ਸਾਲ ਦੇ ਵਿੱਚ, ਇਹ ਵੀ ਇੱਕ ਜੈਨੂਇਨ ਲੀਡਰ ਦੀ ਗੱਲ ਹੁੰਦੀ ਹੈ। ਜੇ ਹਿੰਦੁਸਤਾਨ ਦੇ ਵਿੱਚ ਸਬ ਕੰਟੀਨੈਂਟ ਦੇ ਮੁਸਲਮਾਨਾਂ ਕੋਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨਾ ਹੁੰਦਾ ਤੇ ਪਾਕਿਸਤਾਨ ਨਾ ਹੁੰਦਾ। ਜੀ ਔਰ ਜੇ ਅੱਜ ਸਕਾਟਿਸ਼ ਫਰੀडम ਤੱਕ ਗੱਲ ਪਹੁੰਚਾਈ, 45% ਲੋਕ, ਲੋਟ ਆਫ ਕੰਸੈਸ਼ਨਸ ਔਰ ਡੀਸੈਂਟਰਲਾਈਜ਼ਡ ਢਾਂਚਾ ਹੋਇਆ, ਤੇ ਇਸ ਇੱਕ ਲੀਡਰ ਦੀ ਬਦੌਲਤ ਹੈ। ਔਰ ਉਹਨੇ ਕਿੰਨੀ ਗ੍ਰੇਸ ਦੇ ਨਾਲ ਉਹਨੇ ਬੋ ਆਊਟ ਕੀਤਾ ਕਿ ਵੀ ਮੈਂ ਰਿਜ਼ਾਈਨ ਕਰ ਰਿਹਾ। ਸੋ ਅਸੀਂ ਅਗੇਨ ਜਿਹੜਾ ਜਿੱਥੇ ਸਕਾਟਿਸ਼ ਲੋਕਾਂ ਦੀ ਬਹਾਦਰੀ, ਉਹਨਾਂ ਵਿਚਲਾ ਟੈਲੈਂਟ, ਉਹਨਾਂ ਦੀਆਂ ਆਰਟਿਸਟਿਕ ਬਿਰਤੀਆਂ ਅੱਜ ਵੀ ਦੁਨੀਆ ਦੇ ਵਿੱਚ ਜਿਹੜੇ ਬੈਸਟ ਬੈਂਡ ਹੁੰਦੇ ਨੇ ਉਹ ਸਕਾਟਿਸ਼ ਹੁੰਦੇ ਨੇ। ਉਹਨਾਂ ਦੇ ਆਰਟਿਸਟ ਹਾਲੀਵੁੱਡ ਲੈਵਲ ਤੇ ਉਹਨਾਂ ਨੇ ਆਪਣਾ ਨਾਂ ਕਮਾਇਆ ਔਰ ਇਹ ਸਾਰੀ ਡਿਬੇਟ 'ਚ ਉਹਨਾਂ ਦੇ ਵੱਡੇ ਵੱਡੇ ਸਟਾਰ ਵੀ ਆਏ, ਕੋਈ ਫੋਰ ਆਏ, ਕੋਈ ਅਗੇਂਸਟ ਆਏ। ਹੈਰੀ ਪੋਟਰ ਜਿਹੜੀ ਮਸ਼ਹੂਰ ਹੈ ਬੱਚਿਆਂ ਦੀਆਂ ਕਿਤਾਬਾਂ ਲਈ, ਉਹਨੇ ਤਾਂ ਬਹੁਤ ਵੱਡੀ ਪੈਸਾ ਦਿੱਤਾ ਟੁਗੇਦਰਨੈਸ ਦੇ ਲਈ। ਸੋ ਇਹ ਨਹੀਂ ਹੈ, ਇਸ ਗੱਲ ਨੇ ਸਾਬਤ ਕੀਤਾ, ਭਾਵੇਂ ਕਿਹਾ ਗਿਆ ਕਿ ਵੀ ਪਹਿਲੀ ਵਾਰੀ ਸੁਸਾਇਟੀ ਜਿਹੜੀ ਹੈ ਉਹ ਪੋਲਰਾਈਜ਼ ਹੋਈ ਹੈ ਜੀ, ਲੇਕਿਨ 3 ਸਦੀਆਂ ਬਾਅਦ ਵੀ ਜਿੱਥੇ ਕਿ ਇੰਨਾ ਕੁ ਜੁਆਇੰਟ ਬਲੱਡ ਮਿਕਸਿੰਗ, ਜੀਨ ਕੋਡ ਮਿਕਸਿੰਗ ਸੀ, ਇਹਦੇ ਬਾਵਜੂਦ 45% ਲੋਕ ਆਪਣਾ ਆਜ਼ਾਦੀ ਦਾ ਸੰਕਲਪ, ਆਜ਼ਾਦੀ ਦਾ ਡ੍ਰੀਮ ਰੱਖਦੇ ਨੇ। ਅਸੀਂ ਉਹਨਾਂ ਦੇ ਨਾਲ ਅੱਜ ਵੀ ਸੋਲੀਡੈਰਿਟੀ ਜਿਹੜੇ ਦਾ ਇਜ਼ਹਾਰ ਕਰਦੇ ਹਾਂ ਔਰ ਅਸੀਂ ਆਸ ਕਰਦੇ ਹਾਂ ਕਿ ਦੁਨੀਆ ਦੇ ਬਾਕੀ ਰਜੀਮ, ਭਾਰਤ ਸਮੇਤ ਜਿਹੜੇ ਨੇ, ਉਹ ਵੀ ਖਾਲਿਸਤਾਨ, ਕਸ਼ਮੀਰ, ਅਸਾਮ, ਮਨੀਪੁਰ, ਨਾਗਾਲੈਂਡ, ਇਹਨਾਂ ਜਿਹੜੀਆਂ ਕੌਮੀਅਤਾਂ ਨੇ, ਨੈਸ਼ਨੈਲਿਟੀਜ਼ ਨੇ, ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਇਹ ਰੈਫਰੈਂਡਮ ਦਾ ਰਾਈਟ ਉਹਨਾਂ ਨੂੰ ਵੀ ਦੇਣਗੀਆਂ। ਜੀ ਦੂਸਰਾ ਇਸ਼ੂ ਜਿਹੜਾ ਜਿਸ ਨੂੰ ਤੁਸੀਂ ਇੱਥੇ ਟ੍ਰੈਫਿਕ ਦੇ ਲਿਹਾਜ਼ ਨਾਲ ਯੂ ਟਰਨ ਕਿਹਾ ਜਾਂਦਾ ਹੈ, ਉਹ ਬਿਲਕੁਲ ਬੰਦਾ ਪੁੱਠਾ ਮੁੜੇ। ਜੀ ਤੇ ਭਾਰਤ ਦੇ ਵਿੱਚ ਹੁਣ ਯੂ ਟਰਨ ਦਾ ਖੈਰ ਸਾਰੇ ਪਾਸੇ ਹੀ ਆ ਗਿਆ, ਉੱਥੇ ਯੂ ਟਰਨ ਵੀ ਤੁਸੀਂ ਕਹਿੰਦੇ ਹੋ, ਪਰ ਉਹਦੇ 'ਚ ਜਿਹੜੀ ਸਾਡੀ ਜ਼ਿਆਦਾ ਪ੍ਰੋਫਾਊਂਡ ਸਟੇਟਮੈਂਟ ਹੁੰਦੀ ਹੈ ਜਿਹਨੂੰ ਕਹਿੰਦਾ ਥੁੱਕਿਆ ਚੱਟਣਾ। ਜੀ ਸੋ ਹੁਣ ਮੋਦੀ ਦੀ ਇੱਕ ਸਟੇਟਮੈਂਟ ਜਿਹੜਾ ਕਿ ਕਿਉਂਕਿ ਹੁਣ ਮੋਦੀ ਆ ਰਿਹਾ 29-30 ਤਰੀਕ ਨੂੰ ਵਾਸ਼ਿੰਗਟਨ 'ਚ ਹੈ, 28 ਨੂੰ ਨਿਊਯਾਰਕ 'ਚ ਹੈ, ਜੀ ਸਿੱਖ ਸਵਾਗਤ ਕਰ ਰਹੇ ਨੇ। 28 ਨੂੰ ਇੱਥੇ ਅਸੀਂ ਉਹਨੂੰ ਵੈਲਕਮ ਕਹਾਂਗੇ ਮੈਡੀਸਨ ਸਕੁਅਰ ਗਾਰਡਨ ਦੇ ਬਾਹਰ ਸ਼ਾਮ ਨੂੰ। ਜੀ ਔਰ 30 ਨੂੰ ਜਿਹੜਾ ਵਾਈਟ ਹਾਊਸ ਦੇ ਸਾਹਮਣੇ ਲਫੇਅਤ ਪਾਰਕ 'ਚ। ਔਰ ਅੱਜ ਹੀ ਜਿਹੜਾ ਕਸ਼ਮੀਰੀ ਤਨਜ਼ੀਮਾਂ ਨੇ ਦੱਸਿਆ ਕਿ 29 ਤਰੀਕ ਸ਼ਾਮ ਨੂੰ ਉਹਨਾਂ ਨੇ ਕੈਂਡਲ ਲਾਈਟ ਵਿਜਲ ਰੱਖਿਆ ਵਾਈਟ ਹਾਊਸ ਦੇ ਬਾਹਰ ਜਿੱਥੇ ਡਿਨਰ ਹੈ ਉਹਦਾ, ਔਰ ਅਸੀਂ ਉਹਦੇ 'ਚ ਵੀ ਸ਼ਮੂਲੀਅਤ ਕਰਾਂਗੇ। ਜੀ ਸੋ ਹੁਣ ਆਉਣ ਤੋਂ ਪਹਿਲਾਂ ਮੋਦੀ ਆਪਣੀ ਇਮੇਜ ਬਿਲਡਿੰਗ ਕਰ ਰਹੇ। ਉਹਨੂੰ ਪਤਾ ਹੈ ਇੱਥੇ, ਪਤਾ ਨਹੀਂ ਮੈਨੂੰ ਵੀ ਜੁਆਇੰਟ ਪ੍ਰੈਸ ਕਾਨਫਰੰਸ ਕਰਨ ਜਾਂ ਨਾ, ਓਬਾਮਾ ਔਰ ਮੋਦੀ, ਜਿਹਦੀ ਸ਼ਾਇਦ ਸੰਭਾਵਨਾਵਾਂ ਨਹੀਂ ਨੇ ਬਹੁਤੀਆਂ।
ਆਪਣੀਆਂ ਇੰਡੀਵਿਜੂਅਲ ਬਰੀਫਿੰਗਸ ਤਾਂ ਕਰ ਸਕਦੇ ਨੇ, ਪਰ ਹੁਣ ਜ਼ਾਹਰ ਹੈ ਵੀ ਅਜੇ ਵੀ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਜਿਹੜਾ ਮੋਦੀ ਅਮਿਤ ਸ਼ਾਹ ਨੇ ਵਹਾਇਆ 2002 ਚ ਗੁਜਰਾਤ 'ਚ, ਜੀ ਉਹਦੇ ਜਿਹੜਾ ਉਹ ਖੂਨ ਹੈ ਇਹਦੇ ਹੱਥਾਂ ਤੇ ਹੱਥ ਰੰਗੇ ਹੋਏ ਨੇ ਉਹਨਾਂ ਦੇ ਖੂਨ ਨਾਲ। ਇਸੇ ਤਰ੍ਹਾਂ ਮੁਸਲਮਾਨਾਂ ਪ੍ਰਤੀ ਜਿਸ ਕਿਸਮ ਦਾ ਰਵੱਈਆ ਥਰੂ ਆਊਟ RSS ਨੇ ਔਰ ਮੋਦੀ ਨੇ ਐਜ਼ ਅ ਸਟਾਰ ਕੈਂਪੇਨਰ ਕੀਤਾ, ਉਹ ਵੀ ਸਾਹਮਣੇ। ਹੁਣ ਆਪਣਾ ਇਮੇਜ ਬਣਾਉਣ ਦੀ ਉਹ ਗੱਲ ਕਰ ਰਹੇ, ਔਰ ਉਹਨੇ ਇੱਕ ਇੰਟਰਵਿਊ ਜਿਹੜਾ ਕਿ CNN ਨੇ ਮੋਦੀ ਦਾ ਕੀਤਾ, ਉਹਦੇ 'ਚ ਉਹਨਾਂ ਨੇ ਪੁੱਛਿਆ ਕਿ ਵੀ ਇਹ ਜਿਹੜਾ ਭਾਰਤ ਦੇ ਵਿੱਚ ਜਿਵੇਂ ਹੁਣ ਅਲ-ਕਾਇਦਾ ਦੇ ਅਲ-ਜਵਾਰੀ ਨੇ ਕਿਹਾ ਕਿ ਜੀ ਸਬ ਕੰਟੀਨੈਂਟ ਤੇ ਸਾਰੇ ਮੁਸਲਮਾਨ ਜਿਹੜੇ ਨੇ ਉਹ ਸਟਰਗਲ ਕਰਨ, ਜੁਆਇਨ ਕਰਨਗੇ ਸਾਨੂੰ, ਵੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਹੁਣ ਮੋਦੀ ਦੇ ਬੜੇ ਦਿਲਚਸਪ ਨੇ ਜਿਹੜੇ ਉਸ ਦੇ ਵਰਡਸ ਨੇ, ਔਰ ਉਹ ਮੈਂ ਐਗਜ਼ੈਕਟਲੀ ਕੋਟ ਅਨਕੋਟ ਜੋ ਉਹਦੇ ਸ਼ਬਦ ਨੇ ਉਹੀ ਦੁਹਰਾਵਾਂਗਾ। My understanding is that they are doing injustice towards the Muslims of our country. If anyone thinks Indian Muslims will dance to their tune, they are delusional. ਹੁਣ ਉਹ ਕਹਿੰਦਾ ਹੈ ਕਿ ਜੀ ਮੇਰਾ ਇਹ ਕਹਿਣਾ ਹੈ ਕਿ ਉਹ ਮੁਸਲਮਾਨਾਂ ਦੇ ਨਾਲ ਬਹੁਤ ਬੇਇਨਸਾਫੀ ਕਰ ਰਹੇ ਨੇ। ਹੁਣ ਇਹ ਮੋਦੀ ਕਹਿ ਰਿਹਾ, ਜੇ ਤੁਸੀਂ ਅੱਖਾਂ ਬੰਦ ਕਰਕੇ ਦੇਖੋ ਤੁਹਾਨੂੰ ਲੱਗਦਾ ਵੀ ਇਹ ਕੌਣ ਕਹਿ ਰਿਹਾ ਜੀ, ਇਹ ਮੋਦੀ ਕਹਿ ਰਿਹਾ। My understanding is they are doing injustice towards the Muslims of our country. ਸਾਡੇ ਦੇਸ਼ ਦੇ ਮੁਸਲਮਾਨਾਂ ਨਾਲ ਉਹ ਬੇਇਨਸਾਫੀ ਕਰ ਰਹੇ ਨੇ। ਜੇ ਕੋਈ ਵੀ ਇਹ ਸੋਚਦਾ ਹੈ ਕਿ ਭਾਰਤ ਦੇ ਮੁਸਲਮਾਨ ਉਹਨਾਂ ਦੀ ਟਿਊਨ ਤੇ ਡਾਂਸ ਕਰਨਗੇ ਤਾਂ ਉਹ ਬੜੇ ਭੁਲੇਖੇ 'ਚ ਹੈ। Indian Muslims will live for India, they will die for India, they will not want anything bad for India. ਕਿ ਭਾਰਤ ਦੇ ਮੁਸਲਮਾਨ ਭਾਰਤ ਦੇ ਲਈ ਜਿਉਣਗੇ, ਭਾਰਤ ਦੇ ਲਈ ਮਰਨਗੇ, ਔਰ ਭਾਰਤ ਦਾ ਕਦੇ ਕੋਈ ਮਾੜਾ ਨਹੀਂ ਕਰਨਗੇ। ਇਹ ਮੋਦੀ ਜਨਾਬ, ਜੀ ਵਾਹ ਵਾਹ ਵਾਹ। ਉਹ ਜਿਵੇਂ ਮੁਸਲਮਾਨ ਕਹਿੰਦੇ ਹੁੰਦੇ ਨੇ ਸਾਡੇ ਭਰਾ ਸੁਭਾਨ ਅੱਲਾ, ਸੁਭਾਨ ਅੱਲਾ। ਹੁਣ ਤੁਹਾਨੂੰ ਕੀ, ਔਰ ਜੇ ਅਸੀਂ ਪੰਜਾਬੀ ਚ ਕਹਿਣਾ ਹੋਵੇ ਤਾਂ ਮੈਂ ਤਾਂ ਕਹਾਂਗਾ ਲੱਖ ਲਾਨਤ, ਹਰਦੂ ਲਾਨਤ। ਵੀ ਇੰਨਾ ਤੁਸੀਂ ਦੇਖੋ ਕਿ ਵੀ ਹੁਣ ਇਸ ਸਾਰੇ ਦੇ ਪਿੱਛੇ ਇਸ ਨੂੰ ਉਹਨੇ ਜਦੋਂ ਫਰਦਰ ਉਹਨੂੰ ਪੁੱਛਿਆ ਕਿ ਵੀ ਇਹ ਸ਼ੱਕ ਦੇ ਦਾਇਰੇ 'ਚ ਕਿਉਂ ਆਈ ਕਮਿਊਨਿਟੀ, ਕਿਹਨੇ ਲਿਆਂਦੀ, ਉਹ ਕਹਿੰਦਾ ਜੀ ਆਈ ਐਮ ਨਾਟ ਏ ਸਾਈਕੋਲੋਜਿਸਟ ਔਰ ਆਈ ਐਮ ਨਾਟ ਏ ਰਿਲੀਜੀਅਸ ਐਨਾਲਿਸਟ, ਮੈਂ ਨਹੀਂ ਕਹਿ ਸਕਦਾ। ਸੋ ਜ਼ਾਹਰ ਹੈ ਕਿ ਵੀ ਉਹ ਵੀ ਉਹਨੂੰ ਹਿਊਮਿਲੇਟ ਨਹੀਂ ਸੀ ਕਰਨਾ ਚਾਹੁੰਦੇ ਫਰਦਰ ਉਸ ਨੂੰ ਪੁੱਛ ਕੇ ਕਿ ਵੀ ਤੇਰਾ ਤਾਂ ਸਾਰਾ ਕੈਂਪੇਨ ਹੀ, ਅਜੇ ਤਾਂ ਤੇਰੀ ਪਾਰਟੀ ਨੇ ਹੁਣੇ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਲਵ ਜਿਹਾਦ ਔਰ ਕਨਵਰਸ਼ਨ ਔਰ ਦੂਜੇ ਤੀਜੇ ਇਸ਼ੂ ਔਰ ਟ੍ਰੇਟਰ ਇਹ ਬਣਾ ਕੇ ਕੈਂਪੇਨ ਕੀਤਾ, ਪਰ ਹੁਣ ਇਹਨੂੰ ਕੋਈ ਇਹ ਕਹੇ ਕਿ ਜੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਗਿਆ ਉਹਨੂੰ ਭੁੱਲਿਆ ਨੇ, ਇਹ ਗੱਲ ਇੱਥੇ ਨਹੀਂ ਲਾਗੂ ਹੁੰਦੀ। ਇਹ ਗੱਲ ਜ਼ਿਆਦਾ ਖਤਰਨਾਕ ਹੈ ਜੋ ਮੋਦੀ ਨੇ ਕਹੀ ਹੈ, ਕਿਉਂਕਿ ਜਿਹੜਾ ਦੁਸ਼ਮਣ ਆਇਡੈਂਟੀਫਾਈਡ ਹੁੰਦਾ, ਪਛਾਣ ਹੁੰਦੀ ਹੈ, ਤੁਹਾਨੂੰ ਪਤਾ ਹੁੰਦਾ ਵੀ ਇਹ ਹੈ, ਉਹ ਤੁਹਾਡਾ ਨੁਕਸਾਨ ਨਹੀਂ ਕਰ ਸਕਦਾ। ਜਦੋਂ ਕੋਈ ਵਿੱਚ ਵੜ ਕੇ ਕੁਝ ਕਹਿਣਾ ਚਾਹੁੰਦਾ, ਤੁਹਾਡੇ ਵਰਗੇ ਕੱਪੜੇ ਪਾ ਕੇ ਤੁਹਾਡੀਆਂ ਗੱਲਾਂ ਕਰਦਾ, ਭਲੇ ਦੀਆਂ ਤੁਹਾਡੀਆਂ ਗੱਲਾਂ ਕਰਦਾ, ਪਰ ਹੈ ਉਹਦੀ ਇੰਟੈਂਟ ਦੁਸ਼ਮਣੀ ਵਾਲੀ ਹੁੰਦੀ ਹੈ, ਉਹ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ। ਉਹਨੂੰ ਕਹਿੰਦੇ ਐਨਮੀ ਇਨ ਡਿਸਗਾਈਜ਼। ਜੀ ਹੁਣ ਇਹ ਐਨਮੀ ਇਨ ਡਿਸਗਾਈਜ਼ ਹੈ। ਔਰ ਸ਼ਾਹੀ ਇਮਾਮ ਬੁਖਾਰੀ ਨੇ ਦਿੱਲੀ ਦੀ ਜਾਮਾ ਮਸਜਿਦ ਦੇ ਬਿਲਕੁਲ ਠੀਕ ਕਿਹਾ, ਉਹਨੇ ਕਿਹਾ ਜੀ ਇਹ ਭਾਰਤ ਦੇ ਮੁਸਲਮਾਨਾਂ ਨੂੰ ਮੋਦੀ ਜਾਂ ਕਿਸੇ ਤੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਕਿ ਵੀ ਉਹ ਦੇਸ਼ ਭਗਤ ਨੇ ਕਿ ਨਹੀਂ ਨੇ, ਕਿ ਵੀ ਇਹ ਸਾਰੀ ਸਿਆਸੀ, ਔਰ ਇਹ ਕਾਂਗਰਸ ਦੇ ਸਪੋਕਸਪਰਸਨ ਨੇ, ਕਿਉਂਕਿ ਸਿਆਸਤ ਤਾਂ ਸਾਰੀਆਂ ਹੀ ਪਾਰਟੀਆਂ ਕਰਦੀਆਂ। ਕਾਂਗਰਸ ਨੇ ਵੀ ਕਿਹਾ ਜੀ ਇਹ ਗੱਲ ਹੁਣ ਸਮਝ ਆਈ ਹੈ ਇਹਨੂੰ ਜੀ, ਪਰ ਬੀਜੇਪੀ ਉਹਨੂੰ ਡਿਫੈਂਡ ਕਰ ਰਹੀ ਹੈ ਕਿ ਨਹੀਂ ਨਹੀਂ ਇਹ ਤਾਂ ਸ਼ੁਰੂ ਤੋਂ ਹੀ ਜਿਹੜਾ ਇਹਨਾਂ ਦਾ ਰਿਹਾ, ਇਹਦੇ 'ਚ ਉਹਦਾ ਉਹਨਾਂ ਦੀ ਸ਼ਾਇਦ ਸਟੇਟਮੈਂਟ ਇਹਦੇ 'ਚ ਨਹੀਂ ਹੈ ਸਟੇਟਮੈਂਟਸ, ਪਰ ਬੀਜੇਪੀ ਨੇ ਉਹਨੂੰ ਡਿਫੈਂਡ ਕੀਤਾ। ਬੀਜੇਪੀ ਨੇ ਕਿਹਾ ਕਿ ਨਹੀਂ ਜੀ ਇਹ ਤਾਂ ਮੋਦੀ ਦੀ ਪੋਜੀਸ਼ਨ ਬਹੁਤ ਕੰਸਿਸਟੈਂਟ ਹੈ, ਮੋਦੀ ਜੀ ਬਹੁਤ ਇੰਟੈਲੈਕਚੁਅਲ ਨੇ ਔਰ ਉਹ ਹਮੇਸ਼ਾ ਹੀ ਇਸ ਗੱਲ 'ਚ ਯਕੀਨ ਰੱਖਦੇ ਨੇ ਕਿ ਦਿਸ ਦੈਟ। ਪਰ ਅਸੀਂ ਸਮਝਦੇ ਹਾਂ ਕਿ ਇੱਕ ਪਾਰਟ ਇਹ ਹੈ ਕਿ ਉਧਰ ਯੂ ਟਰਨ, ਥੁੱਕਿਆ ਚੱਟਣਾ, ਹਰਦੂ ਲਾਨਤ, ਤੇ ਇੱਧਰ ਮੈਂ ਦੇਖ ਰਿਹਾ ਸੀ ਖਬਰ ਕਿ ਅਮਰੀਕਨ ਸੈਨੇਟ ਨੇ ਜਿਹੜੀ ਕਿ ਹੁਣ ਉੱਠ ਰਹੀ ਹੈ, ਬਾਅਦ ਚੋਣਾਂ ਹੋਣੀਆਂ ਨੇ, ਨਵੰਬਰ 'ਚ ਵਾਪਸ ਆਏਗੀ ਜੀ, ਉਹਦੇ 'ਚ 2 ਸੈਨੇਟਰ ਜਿਹੜੇ ਇੰਡੀਆ ਪੱਖੀ ਨੇ, ਇੰਡੀਅਨ ਲੌਬੀ, ਇੰਡੀਅਨ ਦੀ ਫੰਡਿੰਗ ਕਰਦੇ ਨੇ, ਉਹਨਾਂ ਨੇ ਇੱਕ ਰੈਜ਼ੋਲੂਸ਼ਨ ਰੱਖਿਆ ਕਿ ਜੀ 30 ਸਤੰਬਰ ਨੂੰ ਜਿੱਦਣ ਮੋਦੀ ਨੇ ਇੱਥੇ ਆਣੇ, ਉਸ ਦਿਨ ਨੂੰ ਜਿਹੜਾ ਹੈ ਉਹ ਪਾਰਟਨਰਸ਼ਿਪ ਡੇ ਦੇ ਤੌਰ ਤੇ ਮਨਾਇਆ ਜਾਏ
ਅਮਰੀਕਾ ਇੰਡੀਆ ਗੁੱਡਵਿਲ ਡੇ। ਜੀ ਸੋ ਮੈਂ ਸਮਝਦਾ ਵੀ ਇਹ ਵੀ ਜਿਹੜਾ ਹੈ ਇਹਨਾਂ ਦਾ ਹਾਲ ਵੀ ਬਿਲਕੁਲ ਜਿਹਨੂੰ ਕਹਿੰਦੇ ਨੇ ਵੀ ਸਰਿਆ ਹੀ ਹੋਇਆ ਹੈ ਨਾ, ਕਿ ਵੀ ਤੁਸੀਂ 2005 ਤੋਂ 8-9 ਸਾਲ ਉਹਦਾ ਵੀਜ਼ਾ ਰੋਕ ਛੱਡਿਆ ਹੈ ਕਿ ਅਮਰੀਕਨ ਲਾਅ ਜਿਹੜਾ ਇੰਟਰਨੈਸ਼ਨਲ ਕਮਿਸ਼ਨ ਔਨ ਰਿਲੀਜੀਅਸ ਫਰੀडम ਦੇ ਥੱਲੇ ਉਹਦੇ ਤੇ ਪਹਿਲੀ ਵਾਰ ਕੋਈ ਵੀ ਦਾ ਓਨਲੀ ਫੋਰੇਨਰ ਜਿਹਨੂੰ ਰੋਕਿਆ ਗਿਆ ਅਮਰੀਕਾ 'ਚ ਉਸ ਲਾਅ ਦੇ ਹੋਣ ਚਾਣ ਤੋਂ ਬਾਅਦ ਕਮਿਸ਼ਨ ਦੇ ਬਣਨ ਤੋਂ, ਉਹ ਮੋਦੀ ਹੈ ਜੀ। ਤੇ ਹੁਣ ਤੁਸੀਂ ਮੋਦੀ ਨੂੰ ਰੈੱਡ ਕਾਰਪੇਟ ਵੈਲਕਮ ਤਾਂ ਦੇ ਰਹੇ ਹੋ, ਉਸ ਦਾ ਬੜਾ ਸਵਾਗਤ ਵੀ ਕਰ ਰਹੇ ਹੋ। ਈਵਨ ਸਕਾਟਲੈਂਡ ਦੇ ਮੈਂ ਦੇਖ ਰਿਹਾ ਸੀ ਕਿ ਰੈਫਰੈਂਡਮ ਦੇ ਮੁੱਦੇ ਤੇ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਵਧਾਈ ਦਿੱਤੀ ਸਕਾਟਲੈਂਡ ਦੇ ਲੋਕਾਂ ਨੂੰ ਵੀ, ਔਰ ਇੰਗਲੈਂਡ ਨੂੰ ਡੈਮੋਕ੍ਰੇਸੀ ਦੀ ਕਿਹਾ ਕਿ ਜੀ ਬੜੇ ਡੈਮੋਕ੍ਰੈਟਿਕ ਤਰੀਕੇ ਨਾਲ ਕੀਤਾ ਹੈ। ਕੀ ਇਹੀ ਪ੍ਰੈਜ਼ੀਡੈਂਟ ਓਬਾਮਾ ਮੋਦੀ ਨੂੰ ਵਾਈਟ ਹਾਊਸ ਦੇ ਵਿੱਚ ਕਹੇਗਾ ਕਿ ਵੀ ਦੇਖ ਸਕਾਟਲੈਂਡ ਦੇ ਲੋਕਾਂ ਨੇ ਕਿਵੇਂ, ਜਾਂ ਇੰਗਲੈਂਡ ਦੀ ਸਰਕਾਰ ਨੇ ਸਕਾਟਲੈਂਡ ਦੇ ਲੋਕਾਂ ਨੂੰ ਹੱਕ ਦਿੱਤਾ ਹੈ ਕਿ ਉਹ ਡੈਮੋਕ੍ਰੈਟਿਕਲੀ ਆਪਣਾ ਡਿਸਾਈਡ ਕਰਨ ਕਿ ਵੀ ਤੂੰ ਵੀ ਆਪਣੇ ਦੇਸ਼ ਦੇ ਵਿੱਚ ਕਰ। ਤੂੰ ਜੋ ਇੱਕ ਜਨਰੇਸ਼ਨ ਸਿੱਖਾਂ ਦੀ ਮਾਰੀ ਹੈ, ਕਸ਼ਮੀਰ ਦੇ ਵਿੱਚ 17-18 ਮਤੇ ਨੇ ਯੂਨਾਈਟਿਡ ਨੇਸ਼ਨਸ ਦੇ, ਔਰ ਉਹਨਾਂ ਦੇ ਤਹਿਤ ਉੱਥੇ ਰਾਇਸ਼ੁਮਾਰੀ ਕਰਵਾਓ, ਉੱਥੇ ਜਿਹੜਾ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਿਓ ਲੋਕਾਂ ਨੂੰ, ਸਵੈ ਨਿਰਣੇ ਦਾ ਹੱਕ ਦਿਓ। ਸੋ ਇਧਰ ਇਹ ਪਾਰਟਨਰਸ਼ਿਪ ਦੀ ਗੱਲ ਕਰ ਰਹੇ ਨੇ ਜੀ। 30 ਸਤੰਬਰ ਨੂੰ ਇੱਕ ਭਾਈਵਾਲੀ ਦਿਵਸ, ਗੁੱਡਵਿਲ ਦਿਵਸ ਮਨਾਇਆ ਜਾਏ, ਔਰ ਉਸ ਸਾਰੇ ਦੇ ਲਈ ਉਧਰ ਉਹ ਗਰਾਊਂਡ ਤਿਆਰ ਕਰ ਰਿਹਾ ਜੀ। ਮੁਸਲਮਾਨ ਉਹ ਭਾਰਤ ਲਈ ਜੀਣਗੇ, ਭਾਰਤ ਲਈ ਮਰਨਗੇ, ਭਾਰਤ ਦਾ ਬੁਰਾ ਨਹੀਂ ਮੰਗਣਗੇ, ਤੇ ਤੁਸੀਂ ਫਿਰ ਕਾਹਦੇ ਲਈ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਮਾਰੇ ਨੇ? ਕਾਹਦੇ ਲਈ ਤੁਸੀਂ ਯੂਪੀ ਦੇ ਵਿੱਚ ਦੰਗਿਆਂ ਦੇ ਨਾਂ ਥੱਲੇ ਉਹਨਾਂ ਦਾ ਕਤਲੇਆਮ ਔਰ 150 ਮਿਲੀਅਨ ਤੋਂ ਜ਼ਿਆਦਾ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਵੇਵ ਚਲਾਈ ਹੋਈ ਹੈ? ਸੋ ਮੈਂ ਸਮਝਦਾ ਵੀ ਅੰਗਰੇਜ਼ੀ ਦਾ ਇੱਕ ਵਰਡ ਹੁੰਦਾ ਹੈ ਸਮੋਕ ਸਕਰੀਨ, ਕਿ ਵੀ ਤੁਸੀਂ ਇੱਕ ਧੂਆਂ ਜਿਹਾ ਖੜਾ ਕਰ ਦਿੰਦੇ ਹੋ ਤੇ ਉਹਦੇ ਪਿੱਛੇ ਨਜ਼ਰ ਤੁਹਾਨੂੰ ਧੂਏ 'ਚ ਕੁਝ ਹੋਰ ਆ ਰਿਹਾ ਹੁੰਦਾ, ਉਹਦੇ ਪਿੱਛੇ ਕੁਝ ਹੋਰ ਹੁੰਦਾ ਜੀ ਜੀ। ਸੋ ਉਧਰ ਵੀ ਮੋਦੀ ਨੇ ਪੂਰੀ ਇਹ CNN ਇੰਟਰਵਿਊ ਦੇ ਨਾਲ ਇੱਕ ਪੂਰੀ ਸਮੋਕ ਸਕਰੀਨ ਖੜੀ ਕਰ ਦਿੱਤੀ ਹੈ, ਤੇ ਇੱਥੇ ਵੀ ਜਿਸ ਤਰੀਕੇ ਨਾਲ ਓਬਾਮਾ, ਤੁਸੀਂ ਸਕਾਟਲੈਂਡ ਤੇ ਉਹਨਾਂ ਨੂੰ ਤਾਂ ਵਧਾਈ ਦੇ ਰਹੇ ਹੋ, ਤੇ ਉਹਨੂੰ ਪੁੱਛੋਗੇ ਤੁਸੀਂ ਕਿ ਵੀ ਆਪਣੇ ਲੋਕਾਂ ਨੂੰ ਹੱਕ ਕਿਉਂ ਡਿਨਾਈ ਕੀਤਾ ਹੋਇਆ? ਔਰ ਇਸੇ ਤਰ੍ਹਾਂ ਜਿਹੜਾ ਜਦੋਂ ਅਸੀਂ ਕਤਲੇਆਮ ਦੀ ਗੱਲ ਕਰਦੇ ਹਾਂ, ਮਾਈਨੋਰਿਟੀਜ਼ ਦੇ ਹੱਕਾਂ ਦੀ ਗੱਲ ਕਰਦੇ ਹਾਂ, ਹਿਊਮਨ ਰਾਈਟਸ ਵਾਇਓਲੇਸ਼ਨਸ ਦੀ ਗੱਲ ਕਰਦੇ ਹਾਂ, ਇਸ ਤੋਂ ਵੱਡਾ ਨਾਜ਼ੀ ਕਿਹੜੇ ਜਿਹਨੇ ਕਿੰਨਿਆਂ ਦੇ ਹਜ਼ਾਰਾਂ ਸਿੱਖ ਕਿਸਾਨ ਜਿਹੜੇ ਬੇਜ਼ਮੀਨੇ ਕਰ ਦਿੱਤੇ, ਹਜ਼ਾਰਾਂ ਮੁਸਲਮਾਨ। ਇਹਨਾਂ ਦਾ ਏਜੰਡਾ ਹੀ ਜਿਹੜਾ ਉਹ ਹਿੰਦੁਸਤਾਨ ਦੇ ਥੱਲੇ ਘੱਟ ਗਿਣਤੀਆਂ ਦਾ ਉਵੇਂ ਹੀ ਘਾਣ ਕਰਨ ਦਾ, ਜਿਵੇਂ ਨਾਜ਼ੀ ਜਰਮਨੀ ਨੇ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਅਨਫੋਰਚੂਨੇਟਲੀ ਅੱਜ ਦੁਨੀਆ ਦੇ ਵਿੱਚ ਬਹੁਤ ਘਟੀਆ ਦਰਜੇ ਦੀ ਸਿਆਸਤ, ਘਟੀਆ ਦਰਜੇ ਦੇ ਡੀ ਕਲਾਸ ਸਿਆਸਤਦਾਨ ਨੇ, ਔਰ ਜਿਹੜੀਆਂ ਹਿਊਮਨ ਵੈਲਿਊਜ਼ ਨੇ, ਇਨਸਾਨੀ ਕਦਰਾਂ ਕੀਮਤਾਂ ਨੇ, ਹਿਊਮਨ ਬਾਡੀਜ਼ ਨੇ, ਉਹ ਇੱਕ ਜਸਟ ਕਮੋਡਿਟੀ ਬਣ ਗਈ ਹੈ, ਉਹਨੂੰ ਜਿੱਥੇ ਮਰਜ਼ੀ ਡੰਪ ਕਰ ਦਿਓ। ਔਰ ਹਾਲ ਇਹੀ ਬਣਿਆ ਹੋਇਆ ਹੈ ਕਿ ਜਿਵੇਂ ਇੱਕ ਜਦੋਂ ਇਹ ਜੈਨੋਸਾਈਡਸ ਕਰਵਾ ਰਹੀਆਂ ਸੀ ਹਕੂਮਤਾਂ ਔਰ ਲੋਕ ਮਰ ਰਹੇ ਸੀ, ਇੱਕ ਪੋਲੀਟੀਸ਼ੀਅਨ ਨੇ ਉੱਥੇ ਕਿਹਾ ਸੀ ਕਿ ਹਿੰਦੀ 'ਚ ਉਹਨੇ ਸਪੀਚ ਕਿਹਾ ਸੀ ਕਿ ਵੀ ਲੋਕ ਲਾਸ਼ें ਗਿਣ ਰਹੇ हैं, ये ਵੋਟਾਂ ਗਿਣ ਰਹੇ हैं। ਇਹ ਸਮਝਦੇ ਨੇ ਸਾਡੀਆਂ ਵੋਟਾਂ ਵੱਧ ਰਹੀਆਂ ਨੇ, ਲੋਕ ਲਾਸ਼ਾਂ ਗਿਣ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਮੋਰੈਲਿਟੀ, ਇਖਲਾਕ, ਉਹਦਾ ਸਿਆਸਤ ਨਾਲ ਵੈਸੇ ਵੀ ਘੱਟ ਰਿਸ਼ਤਾ ਹੁੰਦਾ, ਪਰ ਅੱਜ ਦੇ ਪੀਰੀਅਡ 'ਚ ਜਿਹੜੀ ਡੀ ਜਨਰੇਸ਼ਨ ਹੈ ਉਹ ਮੁਕੰਮਲ ਹੈ, ਔਰ ਸਾਨੂੰ ਕੋਈ ਆਪਣੇ ਵਾਈਟ ਹਾਊਸ ਜਾਂ ਆਪਣੇ ਲਾਅ ਮੇਕਰਸ ਤੇ ਵੀ ਜਿਹੜਾ ਕਦੇ ਪ੍ਰਾਈਡ ਸੀ ਅਮਰੀਕਾ ਦਾ, ਉਹ ਵਾਲੀ ਗੱਲ ਨਹੀਂ ਰਹੀ, ਕਿਉਂਕਿ ਇਹ ਵੀ ਬਹੁਤ ਘਟੀਆ ਲੈਵਲ ਤੇ ਜਾ ਕੇ ਹੁਣ ਇਹ ਫੈਸਲੇ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।